ਦੋਸਤੋ ਮੈਂ ਮੀਆਂ ਆਸਫ ਅਲੀ ਤੇ ਪ੍ਰਾਈਡ ਆਫ ਪੰਜਾਬ ਦੇ ਸਿਲਸਿਲੇ 'ਚ ਅੱਜ ਮੈਂ ਇੱਕ ਹੋਰ ਸ਼ਖਸੀਅਤ ਦੇ ਕੋਲ ਆਇਆ ਬੈਠਾ। ਤੁਹਾਨੂੰ ਪਤਾ ਪ੍ਰਾਈਡ ਆਫ ਪੰਜਾਬ 'ਚ ਅਸੀਂ ਪੰਜਾਬ ਦੀ ਸ਼ਾਨ, ਪੰਜਾਬ ਦਾ ਮਾਣ ਉਹਨਾਂ ਲੋਕਾਂ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੇ ਕੰਮ ਕੀਤੇ ਆ। ਪੰਜਾਬ ਦੇ ਵਿੱਚ ਹਰ ਸ਼ੋਬੇ ਦੇ ਵਿੱਚ ਕੋਈ ਨਾ ਕੋਈ ਵੱਡਾ ਨਾਮਵਰ ਬੰਦਾ ਜ਼ਰੂਰ ਪੈਦਾ ਹੋਇਆ। ਤੁਸੀਂ ਪਹਿਲਵਾਨਾਂ 'ਚੋਂ ਲੈ ਕੇ ਦੇਖ ਲਓ, ਗਾਮੇ ਪਹਿਲਵਾਨ ਤੋਂ ਲੈ ਕੇ ਤੇ ਸ਼ਾਇਰੀ ਦੇ ਵਿੱਚ ਉਸਤਾਦ ਦਾਮਨ ਜਾਏ ਲੋਕ ਵੀ ਇੱਥੇ ਪੈਦਾ ਹੋਏ। ਅਤੇ ਹਰ ਕੋਈ ਐਸਾ ਸ਼ੋਭਾ ਹੈ ਨਹੀਂ ਜਿਸ 'ਚ ਪੰਜਾਬੀਆਂ ਨੇ ਆਪਣਾ ਲੋਹਾ ਨਹੀਂ ਮਨਵਾਇਆ। ਪਰ ਇੱਕ ਕੰਮ ਐਸਾ ਸੀ ਜਿਹਦੇ ਵਿੱਚ ਕਦੀ ਵੀ ਪੰਜਾਬੀ ਨਹੀਂ ਸੀ ਦਿਸਦੇ। ਪੰਜਾਬੀ ਕੀ ਕੋਈ ਹੋਰ ਵੀ ਕੌਮੀਅਤ ਪੂਰੇ ਪਾਕਿਸਤਾਨ 'ਚ ਨਹੀਂ ਸੀ ਦਿਸਦੀ। ਅਤੇ ਉਹਦੇ ਵਿੱਚ ਜਿਨ੍ਹਾਂ ਨੇ ਆ ਕੇ ਕੰਮ ਕੀਤਾ, ਪਹਿਲੇ ਉਹ ਸ਼ੋਭਾ ਤੁਹਾਨੂੰ ਮੈਂ ਦੱਸਦਾ ਅਤੇ ਫਿਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਉਸ ਸ਼ਖਸੀਅਤ ਨਾਲ ਵੀ ਮਿਲਵਾਨਾ। CSS PCS ਦੇ ਜਿਹੜੇ ਅਕੈਡਮੀਆਂ ਬਣੀਆਂ ਹੋਈਆਂ ਸੀ, ਲੱਖਾਂ ਰੁਪਏ ਫੀਸ ਲੈ ਕੇ ਬੱਚਿਆਂ ਨੂੰ ਤਿਆਰੀਆਂ ਕਰਵਾਉਂਦੀਆਂ ਸੀ। ਸਾਡੇ ਬਹੁਤ ਸਾਰੇ ਲੋਕ ਫਲਾਹੀ ਕੰਮਾਂ ਦੇ ਵਿੱਚ ਬੜੇ ਅੱਗੇ ਆ, ਬੜੀਆਂ ਤਨਜ਼ੀਮਾਂ ਬਣੀਆਂ ਹੋਈਆਂ। ਪਰ CSS ਜਾਂ PCS ਦੀ ਅਕੈਡਮੀਆਂ ਜਿਹੜੀਆਂ ਲੱਖਾਂ ਰੁਪਏ ਫੀਸ ਲੈ ਕੇ ਬੱਚਿਆਂ ਨੂੰ ਤਿਆਰੀ ਕਰਵਾਉਂਦੀਆਂ ਸੀ, ਉਹਨਾਂ ਦੇ ਵਿੱਚ ਗਰੀਬ ਬੱਚਿਆਂ ਦਾ ਦਾਖਲਾ ਨਾਮੁਮਕਿਨ ਸੀ। ਸਾਡੇ ਦੋਸਤ, ਸਾਡੇ ਪੰਜਾਬ ਦੀ ਸ਼ਾਨ ਪੀਰ ਜ਼ਿਆਉਲ ਹਕ ਨਕਸ਼ਬੰਦੀ ਸਾਹਿਬ ਮੇਰੇ ਨਾਲ ਮੌਜੂਦ ਆ। ਅਤੇ ਜੀ ਪੀਰ ਸਾਹਿਬ, ਸ਼ੁਕਰੀਆ ਤੁਹਾਡੇ ਨਾਲ ਅੱਜ ਮੁਲਾਕਾਤ ਹੋਈ, ਤੁਸੀਂ ਟਾਈਮ ਦਿੱਤਾ ਆਪਣੇ ਇੰਤਹਾਈ ਮਸਰੂਫ ਵਕਤ ਦੇ ਵਿੱਚੋਂ। ਨਹੀਂ, ਤੁਹਾਡੀ ਮਿਹਰਬਾਨੀ ਹੈ, ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ। ਪੀਰ ਸਾਹਿਬ ਨੇ ਉਹ ਕੰਮ ਕੀਤਾ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਸੀ ਕੀਤਾ, ਅਤੇ ਉਹ ਐਸਾ ਕੰਮ ਆ ਬਲਕਿ ਜਾਣਦੇ ਵੀ ਅਸੀਂ ਪੀਰ ਸਾਹਿਬ ਦੀ ਜ਼ੁਬਾਨੀ ਆ ਕਿ ਆਖਿਰ ਇਹਨਾਂ ਨੂੰ ਇਹ ਖਿਆਲ ਕਿੱਥੋਂ ਆਇਆ। ਬਾਕੀ ਸਾਰੀਆਂ ਗੱਲਾਂ ਬਾਅਦ 'ਚ ਕਰਾਂਗੇ, ਪਹਿਲੇ ਤੁਹਾਨੂੰ ਉਹ ਗੱਲ ਦੱਸ ਦਈਏ ਜਿਹੜਾ ਪੀਰ ਸਾਹਿਬ ਨੇ ਵੱਡਾ ਕਾਰਨਾਮਾ ਇੱਕ ਸਰ ਅੰਜਾਮ ਦਿੱਤਾ। ਪੀਰ ਸਾਹਿਬ, ਇਹ ਕਿੱਥੋਂ ਖਿਆਲ ਆਇਆ ਤੁਹਾਨੂੰ? ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਮੈਂ ਸਾਰੇ ਕੰਮ ਦੇਖੇ ਕਿ ਪਾਕਿਸਤਾਨ ਦੇ ਅੰਦਰ ਕਿਹੜੇ ਕੰਮ ਵੈਲਫੇਅਰ ਇਦਾਰੇ ਕਰ ਰਹੇ ਨੇ। ਸ਼ੁਕਰ ਅੱਲਾਹ ਦਾ ਸਾਨੂੰ ਕਰਨਾ ਚਾਹੀਦਾ ਅਦਾ ਕਿ ਉਸ ਮਾਲਕ ਨੇ ਇਸ ਪੰਜਾਬ ਦੀ ਧਰਤੀ ਦੇ ਅੰਦਰ ਜਾਂ ਮੁਲਕ ਪਾਕਿਸਤਾਨ ਦੇ ਅੰਦਰ ਜਾਂ ਪੂਰੀ ਦੁਨੀਆ ਦੇ ਅੰਦਰ ਹਰ ਤਰ੍ਹਾਂ ਦਾ ਕੰਮ ਹੋ ਰਿਹਾ ਸੀ। CSS PMS ਕੋਈ ਵੀ ਨਹੀਂ ਸੀ ਕਰਵਾ ਰਿਹਾ। ਹੱਤਾਂ ਕਿ ਮੈਂ ਹੁਣ ਸਾਰਾ ਆਪਣੀ ਟੀਮ ਨੂੰ ਦੱਸਿਆ ਕਿ ਬਈ ਚੈੱਕ ਕਰੋ ਕਿ ਕਿਹੜੇ ਮੁਲਕਾਂ 'ਚ ਹੋਰ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਹੋਏ। ਅਤੇ ਪਤਾ ਕੀ ਚੱਲਿਆ ਕਿ ਕਿਸੇ ਵੀ ਇੰਡੀਆ, ਬੰਗਲਾਦੇਸ਼, ਦਾएं बाएं जितने ममालिक ने, हत्ता कि मगरब और यूरोप के अंदर भी कोई ऐसी अकैडमी, ऐसा इदारा नहीं कि जोड़ा अपने शहरियों CSS PMS ने अपनी उस जो मौजूदा निज़ाम होएगा या है ब्यूरोक्रेसी वास्ते तैयार कर दे। तो अल्लाह ने सानू मौका दिता है, बड़ा सोच समझ के प्रोजेक्ट शुरू किया। बड़ी मुश्किलात रही ने, मुश्किलात गुजरने पे हैं। तो अल्लाह का शुक्र है पाकिस्तान का पहला प्रोजेक्ट है। अगर एशिया, मगरब और यूरोप में भी ऐड किया जाए तो अजकल गूगल करने का बड़ा आसान तरीका है। तो अल्लाह का शुक्र है कि दुनिया का चलो बाद कह लेंगे, लोग कह सर्च कर, लेकिन मैं ये कहना कि एशिया का पहला प्रोजेक्ट। ਅੱਛਾ, ਏਸ਼ੀਆ ਦੇ ਵਿੱਚ ਅੱਜ ਤੱਕ, ਯਾਨੀ ਮੈਂ ਹੈਰਾਨ ਹੋ ਰਿਹਾ ਗੱਲ ਸੁਣ ਕੇ। ਪਾਕਿਸਤਾਨ ਦਾ ਮੈਨੂੰ ਪਤਾ ਸੀ, ਪਰ ਇੰਡੀਆ ਦੇ ਬਾਰੇ 'ਚ ਵੈਸੇ ਮੈਂ ਇੱਕ ਵਾਰੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉੱਥੇ ਕੋਈ ਐਸਾ ਇਦਾਰਾ ਹੈ, ਇੰਡੀਆ 'ਚ ਵੀ ਨਹੀਂ ਹੈ। ਨਹੀਂ ਕਿ ਪੂਰੇ ਏਸ਼ੀਆ ਦੇ ਵਿੱਚ ਪਹਿਲਾ ਇਦਾਰਾ ਬਣਾਇਆ, ਔਰ ਇਹ ਇੱਕ ਬਹੁਤ ਵੱਡੀ ਗੱਲ ਆ। ਅੱਛਾ, ਇੱਕ ਦੂਜੀ ਗੱਲ ਇਹ ਦੱਸੋ ਕਿ ਜਿਹੜਾ ਆਪਣਾ ਇਦਾਰਾ ਵਾ, ਇਹ ਤਿਆਰੀ ਕਿਹੜੇ ਸ਼ੋਬਿਆਂ 'ਚ ਕਰਾ ਰਿਹਾ? ਸਾਡੇ ਨਾਲ ਜੀ CSS ਜਿਹੜੇ ਪਾਕਿਸਤਾਨ ਦੇ ਵਫਾਕੀ ਇਦਾਰੇ ਨੇ, ਉਹਨਾਂ ਵਾਸਤੇ ਜਿਹੜੇ ਅਫਸਰ ਲੱਗਦੇ ਨੇ 17ਵੇਂ ਸਕੇਲ ਦੇ ਅੰਦਰ, ਜਿਨ੍ਹਾਂ ਨੇ ਬਾਅਦ 'ਚ 22ਵੇਂ ਸਕੇਲ ਤੱਕ ਪਹੁੰਚਣਾ ਹੁੰਦਾ, ਜਿਸ 'ਚ ਪੁਲਿਸ, ਵਾਪਡਾ, ਸੂਈ ਗੈਸ, ਡਾਕ, ਓਵਰਸੀਜ਼, ਫਾਰਨ ਆਫਿਸ ਕਹਿ ਲਓ ਉਸਨੂੰ, ਜਿतने भी महकमे ने, एस्टैबलिशमेंट, हर जगह लोग जाते हैं। और एक तो असी CSS, दूसरा PMS जी प्रोफैशनल मैनेजमेंट सर्विसेज है पंजाब की या बाकी सूबे की, उन्होंने वास्ते असी काम करने पे हैं। तो वो भी बच्चे 17वें स्केल के होंगे ने। उन्हों का फ़र्क ये है कि जोड़े वफाकी गौरमेंट के लिए CSS जोड़े लोग करेंगे, वो पाकिस्तान के किसी भी सूबे आज़ाद कश्मीर भी शामिल है, गिल बिलिस्तान शामिल है, उत्थे जा सकते हैं। लेकिन जोड़े पंजाब के अफीसर होंगे PMS के, वो सिर्फ पंजाब के अंदर रहते हैं, है इन्हों का भी 17वां स्केल है। अच्छा,
ਤੇ ਇਹ ਤੇ ਤੁਸੀਂ ਇੱਥੇ ਸ਼ੁਰੂ ਕਰ ਦਿੱਤਾ, ਇੱਕ ਤੇ ਦੱਸੋ ਕਿ ਇੱਥੇ ਕਿੰਨੇ ਬੱਚਿਆਂ ਦੀ ਆਪਣੇ ਕੋਲ ਗੁੰਜਾਇਸ਼ ਆ ਜਿਨ੍ਹਾਂ ਨੂੰ ਆਪਾਂ ਇੱਥੇ ਤਿਆਰੀ ਕਰਵਾ ਸਕਦੇ ਹਾਂ? ਸਾਡੇ ਕੋਲ ਮਾਸ਼ਾਅੱਲਾ 4 ਕਲਾਸਰੂਮ ਨੇ ਜਿਹਦੇ ਦੇ ਅੰਦਰ ਅਸੀਂ ਮਾਸ਼ਾਅੱਲਾ ਇੱਕ ਟਾਈਮ 100 ਬੱਚੇ ਨੂੰ ਅਸੀਂ ਪੜ੍ਹਾ ਸਕਦੇ ਹਾਂ ਇੱਥੇ। ਲੇਕਿਨ ਅਗਰ ਉਹਨੂੰ ਥੋੜ੍ਹਾ ਜਿਹਾ ਕਲੋਜ਼ ਕਰੀਏ ਤੇ 200 ਬੰਦੇ ਨੂੰ ਅਸੀਂ ਬੱਚੀਆਂ ਔਰ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਇੱਥੇ। ਫਿਰ ਅਸੀਂ ਆਨਲਾਈਨ ਸਾਡੀ ਕਲਾਸ ਵੀ ਨਾਲ ਜਾ ਰਹੀ ਹੁੰਦੀ ਹੈ ਜਿਹਦੇ ਵਿੱਚ 20 ਬੱਚੀਆਂ ਔਰ ਬੱਚੇ ਛੋਟੇ ਸ਼ਹਿਰਾਂ ਦੇ ਮਜ਼ਾਫਾਤ ਦੇ ਲੋਕ ਹੁੰਦੇ ਨੇ। ਮੈਨੂੰ ਇਹ ਬੜੀ ਦੁੱਖ ਔਰ ਤਕਲੀਫ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਜਿਹੜੇ ਜਨੂਬੀ ਪੰਜਾਬ ਦੇ ਬੱਚੇ ਸੈਲਾਬ ਦੇ ਜ਼ਿਆਦਾ ਇਲਾਕਿਆਂ 'ਚ ਸਾਡੀ ਬੱਚੀਆਂ ਨੂੰ ਬੱਚੇ ਪੜ੍ਹਦੇ ਪਏ ਸਨ, ਉਹਨਾਂ ਨਾਲ ਨਾ ਉਸ ਤਰ੍ਹਾਂ ਦਾ ਕੋਈ ਰਾਬਤਾ ਹੋ ਰਿਹਾ ਅਤੇ ਨਾ ਉਹ ਵਿਚਾਰਿਆਂ ਦੀ ਕਲਾਸਾਂ ਇਸ ਟਾਈਮ ਹੋ ਰਹੀਆਂ ਨੇ। ਇੰਟਰਨੈਟ ਵੀ ਉੱਥੇ ਬੁਰੀ ਤਰ੍ਹਾਂ ਮੁਤਾਸਰ ਹੋਇਆ। ਯਾਨੀ ਕਿ ਜਿਹੜਾ ਸੈਲਾਬ ਹੈ ਇਸ ਵਕਤ ਕਹਿ ਲਓ ਉਸਨੇ ਸਾਡੀ ਅਕੈਡਮੀ ਨੂੰ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕੀਤਾ ਅਤੇ ਮੈਂ ਚਾਹੁੰਦਾ ਕਿ ਕਾਸ਼ ਉਹ ਬੱਚੀਆਂ ਔਰ ਬੱਚੇ ਜਿਸ ਤਰ੍ਹਾਂ ਬਾਕੀ ਬੱਚੀਆਂ ਔਰ ਬੱਚੇ ਸਾਡੇ ਕੋਲ ਇੱਥੇ ਹੋਸਟਲ 'ਚ ਮੌਜੂਦ ਨੇ ਉਹ ਵੀ ਸਾਡੇ ਕੋਲ ਬੱਚੀਆਂ ਔਰ ਬੱਚੇ ਹੁੰਦੇ ਤਾਂ ਕਿ ਉਹਨਾਂ ਦੀ ਤਾਲੀਮ ਦਾ ਹਰਜ ਨਾ ਹੁੰਦਾ। ਅੱਛਾ, ਇੱਕ ਤਾਂ ਇਹ ਦੱਸੋ ਕਿ ਜਿਹੜਾ ਆਨਲਾਈਨ ਸਿਸਟਮ ਆ ਇਹ ਆਪਣਾ ਪੂਰੇ ਪਾਕਿਸਤਾਨ ਦੇ ਵਿੱਚ ਚੱਲ ਰਿਹਾ? ਪੂਰੇ ਪਾਕਿਸਤਾਨ 'ਚ ਪੂਰੀ ਦੁਨੀਆ 'ਚ ਸਾਡੇ ਕੁਛ ਬੱਚੀਆਂ ਬੱਚੇ ਆਊਟ ਆਫ ਕੰਟਰੀ ਹੁੰਦੇ ਨੇ ਉਹ ਵੀ ਉੱਥੇ ਬੈਠ ਕੇ ਪੜ੍ਹ ਰਹੇ ਨੇ। ਕਿ ਅਗਰ ਕੋਈ ਫੀਸ ਵਾਲੇ ਜਿਹੜੇ ਸਾਡੇ ਕੋਲ ਬੱਚੇ ਆਉਂਦੇ ਨੇ ਉਹ ਉੱਥੇ ਬੈਠ ਕੇ ਪੜ੍ਹ ਰਹੇ। UK ਇੱਕ ਬੱਚਾ ਮਾਸ਼ਾਅੱਲਾ ਇੱਕ ਸਾਊਦੀਆ ਬੱਚੀ ਪੜ੍ਹਦੀ ਪਈ ਹੈ, ਉਹ ਉਮਰੇ 'ਤੇ ਵੀ ਬੱਚੀਆਂ ਬੱਚੇ ਜਾਂਦੇ ਨੇ ਆਪਣੇ ਵਾਲਦੈਨ ਦੇ ਨਾਲ ਤਾਂ ਉਹ ਕਲਾਸ ਮਾਸ਼ਾਅੱਲਾ ਉੱਥੇ ਵੀ ਪੜ੍ਹਦੇ। ਅੱਛਾ, ਯਾਨੀ ਕਿ ਜਿਹੜੇ ਬੱਚੇ ਓਵਰਸੀਜ਼ ਪਾਕਿਸਤਾਨੀਜ਼ ਦੇ ਆ ਜਿਹੜੇ ਦੂਜੇ ਮੁਲਕਾਂ 'ਚ ਰਹਿ ਰਹੇ ਆ ਉਹ ਵੀ ਉੱਥੇ ਬੈਠ ਕੇ ਤਿਆਰੀ ਕਰ ਸਕਦੇ ਆ ਅਤੇ ਇੱਥੇ ਆ ਕੇ ਐਗਜ਼ਾਮ ਦੇ ਜਾਣਗੇ? ਬਿਲਕੁਲ। ਸਾਡਾ ਇੱਕ ਬੱਚਾ ਹੁਣ 4 ਸਾਲ ਤੋਂ ਬਾਅਦ ਆਇਆ ਸਾਡੇ ਪਾਕਿਸਤਾਨ UK ਤੋਂ ਪੜ੍ਹ ਕੇ, ਅੱਛੀ ਵੈਲ ਨੋਨ ਫੈਮਿਲੀ ਦੇ ਸਟੂਡੈਂਟ ਸੀ तो माशा साढ़े को पढ़नगे उत्थे साडा राबता ते इंटरनेट की बड़ी सहूलत है जी। अच्छा, ਜਿਹੜਾ ਇੱਕ ਤਾਂ ਹੋ ਗਿਆ ਕਿ ਤੁਸੀਂ ਆਨਲਾਈਨ ਕਲਾਸਿਸ ਵੀ ਚੱਲ ਰਹੀਆਂ ਇੱਥੇ ਵੀ ਚੱਲ ਰਿਹਾ, ਅਤੇ ਜਿਹੜੇ ਯੂਨੀਵਰਸਿਟੀਆਂ ਵਾ ਦੂਸਰੇ ਸ਼ਹਿਰਾਂ ਦੇ ਵਿੱਚ ਬੜੇ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਬੱਚੇ ਪੜ੍ਹ ਰਹੇ, ਉਹਨਾਂ ਨੂੰ ਵੀ ਕੋਈ ਐਸੀ ਤੁਸੀਂ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਵੀ ਗਏ ਉਹ ਦੂਸਰੇ ਇਦਾਰਿਆਂ ਦੇ ਵਿੱਚ ਵੀ? ਸਵਾਲ ਦੁਬਾਰਾ ਕਰਨਾ, ਵੈਰੀ ਸੌਰੀ। ਇੱਕ ਤਾਂ ਆਪਣੇ ਹੋ ਗਏ ਨਾ ਕਿ ਜਿਹੜੇ ਆਨਲਾਈਨ ਕਲਾਸਿਸ ਮੁਖਤਲਿਫ ਥਾਵਾਂ 'ਤੇ ਜਾਰੀ ਹੈ, ਯੂਨੀਵਰਸਿਟੀਜ਼ ਆ ਮੁਖਤਲਿਫ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਨਾਲ ਵੀ ਕਦੀ ਕੋਈ? ਅੱਲਾ ਦਾ ਬੜਾ ਸ਼ੁਕਰ ਹੈ ਕਿ ਸਾਡਾ GC ਯੂਨੀਵਰਸਿਟੀ ਨਾਲ MOU ਹੈ, ਸਾਡਾ ਇਸਲਾਮੀ ਯੂਨੀਵਰਸਿਟੀ ਬਾਵਲਪੁਰ ਦੇ ਨਾਲ MOU ਹੈ। ਅੱਛਾ। ख्वाजा गुलाम फरीद ਟੈਕਨੀਕਲ ਐਂਡ ਇੰਜੀਨੀਅਰਿੰਗ ਯੂਨੀਵਰਸਿਟੀ ਰਹੀਮ ਯਾਰ ਖਾਨ ਦੇ ਨਾਲ MOU ਹੈ। ख्वाजा ਜ਼ਕਰੀਆ ਯੂਨੀਵਰਸਿਟੀ ਮੁਲਤਾਨ ਹੈ, ਉਹਦੇ ਨਾਲ ਵੀ MOU ਹੋਣ ਜਾ ਰਿਹਾ, ਅਤੇ ਬਾਕੀ ਯੂਨੀਵਰਸਿਟੀਆਂ ਨੂੰ ਇਹ ਕਹਿ ਰਹੇ ਹਾਂ ਉਹ ਤਿਆਰ ਵੀ ਨੇ, ਲੇਕਿਨ ਜ਼ਾਹਰ ਸਾਡੇ ਕੋਲ ਆਹੀ ਆਪਣਾ ਦੇਖਣਾ ਸਾਡੀ ਗੁੰਜਾਇਸ਼ ਕਿੰਨੀ ਹੈ, ਕਿਉਂਕਿ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਮਕਸਦ ਨਹੀਂ, ਕਲਾਸ 'ਚ ਬਿਠਾਉਣਾ ਹੀ ਮਕਸਦ ਨਹੀਂ, ਉਹਨਾਂ ਦਾ ਰੋਜ਼ ਦਾ ਕੰਮ ਚੈੱਕ ਕਰਨਾ ਕਿ ਬਈ ਕੀ ਪੜ੍ਹਾਇਆ ਹੈ। ਪਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਹਰ ਰੋਜ਼ ਤਕਰੀਬਨ ਕਲਾਸ ਜਾਣਾ, ਉਹ ਜਾ ਕੇ ਮੈਂ ਟੀਚਰ ਨੂੰ ਕਹਿਣਾ ਕਿ ਅੱਜ ਮੈਨੂੰ ਦੱਸੋ ਕਿਸ ਬੱਚੀ ਜਾਂ ਬੱਚੇ ਨੇ ਸਹੀ ਕੰਮ ਨਹੀਂ ਕੀਤਾ। ਮੈਂ ਕਹਿੰਦਾ ਤੁਹਾਨੂੰ ਮੁਰਗਾ ਬਣਾ ਦੇਣਾ, ਯਾਨੀ ਕਿ ਜਿਸ ਤਰ੍ਹਾਂ ਮਾਂ ਔਰ ਬਾਪ ਆਪਣੀ ਔਲਾਦ 'ਤੇ ਸਖਤੀ ਕਰਦੇ ਨੇ ਉਹਦੀ ਔਲਾਦ ਦੀ ਬਿਹਤਰੀ ਵਾਸਤੇ, ਮੈਂ ਉਸੇ ਤਰ੍ਹਾਂ ਕਰ ਮੈਂ ਉਹਨਾਂ ਨੂੰ ਲਾਡ ਨਹੀਂ ਦੇਖਦਾ ਪਿਆ, ਲਾਡ ਮੈਂ ਆਪਣੇ ਨਾਲ ਬੱਚਿਆਂ ਨੂੰ ਦੇਖਣਾ ਪਿਆ ਸਹੂਲੀਅਤ ਦੇ ਅਤਬਾਰ ਨਾਲ, ਅਤੇ ਆਪਣੀ ਔਲਾਦ ਸਮਝ ਕੇ ਅਸੀਂ ਮਾਸ਼ਾਅੱਲਾ ਪੜ੍ਹਾ ਰਹੇ ਹਾਂ। ਯੂਨੀਵਰਸਿਟੀਆਂ ਨਾਲ MOU ਕੁਛ ਨਾ ਤੁਹਾਨੂੰ ਦੱਸੇ ਨੇ ਨਾਮ, ਉਹਨਾਂ ਦਾ MOU ਹੋ ਚੁੱਕਿਆ, ਬਾਕੀ ਨਾਲ ਵੀ ਕਰਾਂਗੇ ਇੰਸ਼ਾਅੱਲਾ। ਅੱਛਾ, ਅਤੇ ਉਹਨਾਂ ਦੇ ਨਾਲ ਜਿਨ੍ਹਾਂ ਨਾਲ MOU ਹੋ ਚੁੱਕਿਆ ਜਾਂ ਹੋ ਰਿਹਾ ਉਹਨਾਂ ਦੇ ਨਾਲ ਕਿਸ ਲੈਵਲ 'ਤੇ ਜਾ ਕੇ ਆਪਣੀ ਕੋਆਰਡੀਨੇਸ਼ਨ ਹੁੰਦੀ ਹੈ? ਉਹਨਾਂ ਮਾਸ਼ਾਅੱਲਾ ਇੱਕ ਸਾਡਾ ਹਰ 3 ਸਾਲ ਇੱਕ ਤਾਂ ਸਾਡਾ ਹਰ 3 ਮਹੀਨੇ ਬਾਅਦ ਸੈਮੀਨਾਰ ਹੁੰਦਾ ਸਾਡਾ MOU ਵਿੱਚ ਲਿਖਿਆ ਹੁੰਦਾ। ਦੂਸਰਾ ਇਹ ਕਿ ਫਿਰ ਉਹ ਸਾਡੇ ਸੈਮੀਨਾਰ ਜਿਹੜੇ ਹੁੰਦੇ ਨੇ ਉਹ ਬੱਚੀਆਂ ਆਨਲਾਈਨ ਫਿਜ਼ੀਕਲੀ ਆ ਜਾਂਦੇ ਨੇ। ਸੈਕਿੰਡ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਬਿਊਟੀ ਹੈ ਅਸੀਂ ਉਹ MOU ਦੇ ਅੰਦਰ ਲਿਖਿਆ ਹੋਇਆ ਹੈ ਕਿ ਇੱਕ ਤਾਂ ਸਕਾਲਰਸ਼ਿਪ ਮਿਲੇਗੀ ਨਾ ਤਮਾਮ ਟੀਚਰ ਦੇ ਬੱਚਿਆਂ ਨੂੰ, ਸਟੂਡੈਂਟ ਦੇ ਬੱਚਿਆਂ ਨੂੰ, ਅਸੀਂ ਨਾਲ ਉਸ MOU ਦੇ ਅੰਦਰ ਲਿਖਦੇ ਹਾਂ ਕਿ ਇਸ ਯੂਨੀਵਰਸਿਟੀ ਦੇ ਜਿਹੜੇ ਸਿਕਿਉਰਟੀ ਗਾਰਡ ਨੇ, ਜਿਹੜੇ ਮਸਾਜਿਦ ਦੇ ਇਮਾਮ ਔਰ ਖਤੀਬ ਨੇ, ਜਿਹੜੇ ਮਾਲੀ ਨੇ, ਉਹਨਾਂ ਨੂੰ ਵੀ ਉਹਨਾਂ ਦੇ ਬੱਚੀਆਂ ਔਰ ਬੱਚਿਆਂ ਨੂੰ ਵੀ ਸਕਾਲਰਸ਼ਿਪ 100% ਦਿੱਤੀ ਜਾਏ। ਕਿਉਂਕਿ ਹਮੇਸ਼ਾ ਅਸੀਂ ਇਸ ਤਬਕੇ ਨੂੰ ਛੋੜਦੇ ਨੇ। ਮੈਂ ਤੁਹਾਨੂੰ ਇੱਕ ਬੜੀ ਅੱਛੀ ਮਿਸਾਲ ਦੱਸਾਂ, ਮੈਂ ਇੱਕ ਦਿਨ ਇੱਕ ਚੈਨਲ 'ਤੇ ਬੈਠਿਆ ਅਤੇ ਇੱਕ ਬੱਚੀ ਸਾਡੇ ਕੋਲ ਇਸ ਟਾਈਮ ਪੜ੍ਹਦੀ ਪਈ ਹੈ ਮਾਸ਼ਾਅੱਲਾ, ਉਹ ਇੱਕ ਘਰ ਆਇਆ ਸੀ
ਉਹਦੀ ਮਾਂ ਵੀ ਆਇਆ, ਉਹ ਖੁਦ ਵੀ ਘਰ ਕੰਮ ਕਰ ਰਹੀ ਸੀ, लेकिन उस बच्ची ने किसी तरह आहिस्ता आहिस्ता BA कर लिया सी। तो उसने मैंने TV ते देखा, फिर उसने गूगल किया, फिर नंबर शंबर एड्रैस तो उन्हें तलाश किया फेसबुक वगैरह तो अल्लाह का शुक्र है कि जिस बच्ची ने आया रहना सी, काम करने वाली ही रहना सी, वो हुण CSP ऑफिसर बन जा रही है। ये तब्दीली है, ये एक असी इनकलाबी काम करने पे हैं कि ਜਿਹੜੇ ਬੱਚੀਆਂ ਔਰ ਬੱਚੇ ਖਾਨਦਾਨ ਸੋਚ ਨਹੀਂ ਸਕਦੇ, ਉਹਨਾਂ ਨੇ ਹੀ ਅਫਸਰ ਬਣਾ ਲਿਆ ਅਲਹਮਦੁਲਿਲਾ। ਵਾਹ, ਇਹ ਬੜੀ ਵੱਡੀ ਗੱਲ ਆ। ਤੇ ਹੁਣ ਤੱਕ ਆਪਣੇ ਕਿੰਨੇ ਕੁ ਬੱਚੇ ਜਿਹੜੇ ਆ ਅਪੀਅਰ ਹੋ ਚੁੱਕੇ ਆ? ਸਾਡੇ ਮਾਸ਼ਾਅੱਲਾ 32 ਬੱਚੀਆਂ ਔਰ ਬੱਚੇ CSP PMS ऑफिसर बन के अपनी सीटां ते मौजूद ने, बन चुके ने। कोई कोर्स कर रहा है, कुछ मुख्तलिफ ਜਿਹੜੇ ਸੈਕਟਰੀਜ਼ ਨੇ ਉਹਨਾਂ ਦਾ 2 ਸਾਲ 10 ਸਾਲ ਦਾ ਉਹਨਾਂ ਦਾ ਆਪਣਾ ਇੱਕ ਨਿਜ਼ਾਮ ਹੁੰਦਾ, ਉਹਦੀ ਇੰਨੀ ਕਿ ਟ੍ਰੇਨਿੰਗ ਲੈ ਰਹੇ ਨੇ। ਅਤੇ ਕੁਛ ਬੱਚੇ ਤੁਸੀਂ ਖੁਦ ਵੀ ਜਾਣਦੇ ਮਾਸ਼ਾ ਸਾਡੇ ਅਸਿਸਟੈਂਟ ਕਮਿਸ਼ਨਰ ਲੱਗ ਚੁੱਕੇ ਨੇ, ਆਪਣੀ ਸੀਟਾਂ 'ਤੇ ਪ੍ਰੋਪਰ ਕੰਮ ਕਰ ਰਹੇ ਨੇ। ਉਸ ਤੋਂ ਇਲਾਵਾ ਇੱਕ ਦੇਖੋ ਇਹ ਬੱਚੀਆਂ ਔਰ ਬੱਚੇ, ਹਰ ਬੱਚੀ ਆ ਬੱਚੇ ਨੇ ਅਫਸਰ ਨਹੀਂ ਲੱਗਣਾ ਹੁੰਦਾ। ਜ਼ਾਹਰ ਹੈ ਗੌਰਮੈਂਟ ਦਾ ਇੱਕ ਕੋਟਾ ਹੈ, ਉਹਨਾਂ ਨੂੰ ਚਾਹੀਦੇ ਨੇ ਜਿਤਨੇ ਅਫਸਰ ਇਸ ਸਾਲ, तो उन्होंने उन्नी बच्चों की डिमांड देनी है, वो बच्चे रखने, बाकी ने फारग कर देंगे। और बाकी जोड़े बच्चे ने वो माशाअल्लाह किते 16वें 17वें इसके उन्होंने एडजस्ट होना ही होंगे। साढ़े हुण तक तकरीबन कोई 39 जोड़े बच्चियाँ और बच्चे ने लैक्चरार बन चुके हैं। अच्छा, साढ़े वागडा सूई गैस जो छोटे महकमे ने ਹੁਣ ਸਾਡੇ 6 ਬੱਚੇ ਮਾਸ਼ਾਅੱਲਾ ਤਹਿਸੀਲਦਾਰ ਬਣੇ। ਸਾਡੇ ਆਪਣਾ LDA ਦੇ ਅੰਦਰ ਸਾਡਾ ਇੱਕ ਬੱਚਾ 17ਵੇਂ ਸਕੇਲ 'ਚ ਲੱਗਿਆ। ਅੱਛਾ, ਸਾਡੇ ਇਲੈਕਸ਼ਨ ਕਮਿਸ਼ਨ ਦੇ ਅੰਦਰ 17ਵੇਂ ਸਕੇਲ ਸਾਡੀਆਂ 2 ਬੱਚੀ ਲੱਗੀ। ਇਹ PMS की CSP ਨਹੀਂ, ਲੇਕਿਨ ਉੱਥੇ ਨਹੀਂ ਕਾਮਯਾਬ ਹੋ ਸਕੇ। ਉਹਨਾਂ ਨੇ ਜਦੋਂ ਦੇਖਿਆ ਇਸ਼ਤਿਹਾਰ ਅਖਬਾਰ 'ਚ ਤੇ ਅਲੱਗ ਤੋਂ ਇੱਕ ਅਦਾਰੇ ਨੇ ਐਡਵਰਟਾਈਜ਼ ਕੀਤੀਆਂ ਨੇ ਵੈਕੈਂਸੀਆਂ, ਤੇ ਮਾਸ਼ਾਅੱਲਾ ਉਸ ਵੈਕੈਂਸੀ 'ਤੇ ਉਹਨਾਂ ਦੀ ਜੋਬ ਹੋ ਗਈ। यानी तकरीबन 100+ बच्चा जड़ा वा मुख्तलिफ सरकारी महकमे च अपना जा चुके हैं। नहीं, हमारे पास माशाल्लाह 550 लोगों को हमने बाइज्जत रोज़गार दे चुके हैं। 550 बच्चियाँ और बच्चे हमारे चारों सूबों में मौजूद हैं इस वक्त सेटअप के अंदर। कोई लेक्चरार है, कोई कुछ है, कोई कुछ है। अच्छा, यानी 550 बच्चा। 550 बच्चे। तो अपना जड़ा ये अकैडमी का सिलसिला शुरू कदों कीता सी? 7 साल पहले शुरू किया सी जी, और बड़े मुश्किलात कीता सी। जल्लो पिंड दे नाल एक छोटी जी सोसाइटी जिथे मेरी रिहायश है, उत्थों शुरू किया सी। फिर किराए तो हुण भी असीं किराए ते ही हैं, तो छोटी छोटी जगह ते किराए ते लेंदे ने जगह। फिर साढ़े को किराया दिता नहीं सी जाता, फिर जगह बंद कर देने सा अकैडमी। तो फिर इस तरह लगे रहे। फिर अल्लाह दे अपने हिकमत जिहड़ी अल्लाह दी, ਉਹਦੇ बड़े फायदे होंदे ने इंसानां नूं। करोना आ गया, सारी अकैडमियां बंद हो गई, और असी जो साडा पैसा मकसद नहीं सी, असी जूम ते साडी जगह ही कोई नहीं साडे कोल, तो असी उन्हें जूम ते ना फिर क्लास में बड़ा अच्छी तरह कर लिया। एक ही क्लास टीचर ने कहते घर बैठ के पढ़ाओ बच्चों ने क्या तुसीं। तो सारिया अकैडमियां बंद सन, ऑनलाइन सिस्टम है ही किसी का नहीं सी, साडा पहले मौजूद सी। क्योंकि मैं खुद एक बड़े मीडिया इदारे नाल मुंसलिक हाँ, तो मैंने इन चीज़ों का सारा पता है। तो मैं वक्त तो पहले आज तो 5 साल पहले ऑनलाइन मेरा शुरू से सिस्टम, जिस तरह का सिस्टम है तो उसने शुरू कर दिता सी। तो अल्लाह का शुक्र ये होया कि साढ़े 16 बच्चे असिस्टेंट कमिश्नर बन गए। पाकिस्तान की तमाम अकैडमी अच्छा रिजल्ट नंबर 1 असी आए। तो 2021 की मैं गल करना पिया, जो वो आए तो फिर साडा एक लोगों की नज़र साड़ी अकैडमी आई। फिर माशाअल्लाह साड़ी इस अकैडमी नूं मुजीबुर रहमान शामी साहब और सुहेल वड़ैत साहब और बाकी जिहड़े दीगर दोस्त ने, उन्होंने बड़ी सपोर्ट हासिल। अच्छा, यानी कि ਇਹਦੇ ਵਿੱਚ ਹੁਣ ਤੱਕ ਆਪਣਾ ਬੱਚਾ 500+ ਜਿਹੜਾ ਵਾ 550 ਬੱਚਾ ਇਸ ਟਾਈਮ ਤੱਕ ਐਡਜਸਟ ਹੋ ਚੁੱਕਾ ਸਰਕਾਰੀ ਮਹਿਕਮਿਆਂ 'ਚ। ਸਰਕਾਰੀ ਮਹਿਕਮੇ 'ਚ ਕਿਉਂਕਿ ਇੱਥੇ ਸਾਡੇ ਸਰਕਾਰੀ ਨੌਕਰੀ ਵੀ ਇੱਕ ख्वाब ਹੁੰਦੀ ਹੈ ਨਾ ਲੋਕਾਂ ਦਾ ਕਿ ਸਰਕਾਰੀ ਨੌਕਰੀ। ਸਾਡਾ ਬੱਚਾ ਸੀ तो वो ਉਹਨੇ ਕਿਹਾ ਸਰ ਮੈਂ ਨਾ ਬਿਜ਼ਨਸ ਹੀ ਕਰਨਾ ਹੈ, ਲੇਕਿਨ ਕਿਉਂਕਿ ਇੱਥੇ ਪੜ੍ਹਾਉਂਦੇ ਬਹੁਤ ਅੱਛਾ ਨੇ, ਬਿਜ਼ਨਸ ਦੇ ਤਰੀਕੇ ਵੀ ਦੱਸਦੇ ਨੇ,
ਜਦੋਂ ਦੱਸਣਾ ਹੈ ਕਿ ਬਈ ਕਿਸੇ ਅਦਾਰੇ ਨੂੰ ਕਿਸੇ ਮਹਿਕਮੇ ਚਲਾਉਣ ਦੇ ਤਰੀਕੇ ਕੀ ਨੇ। ਤਾਂ ਉਹ ਬੱਚੇ ਨੇ ਮਾਸ਼ਾਅੱਲਾ ਨਾ ਇੱਕ ਮੁਰਗੀ ਦਾ ਕਾਰੋਬਾਰ ਸ਼ੁਰੂ ਕੀਤਾ ਜੀ। ਉਹ ਲੱਖਪਤੀ ਹੋ ਗਏ ਔਰ ਉਹਦੀ ਸ਼ਾਦੀ ਇੱਕ ਬੜੇ ਅੱਛੇ ਹੋਟਲ 'ਚ ਹੋਈ, ਕਰੋਨਾ ਦੇ ਦਿਨਾਂ 'ਚ ਹੋਈ। ਉਸਨੇ ਥੋੜ੍ਹੇ ਜਿਹੇ ਲੋਕ ਬੁਲਾਏ, ਥੋੜ੍ਹੀ ਜਗ੍ਹਾ ਕਵਰ ਕੀਤੀ। ਉਹਨੇ ਕਿਹਾ ਸਾਰਾ ਤੁਹਾਡਾ ਦੱਸਿਆ ਹੋਇਆ ਤਰੀਕਾ ਕਿ ਗਰੀਬ ਬੰਦਾ ਵੀ ਮਾਸ਼ਾਅੱਲਾ ਅੱਛੀ ਜਗ੍ਹਾ ਹਾਸਲ ਕਰ ਸਕਦਾ ਹੈ, ਕਿਉਂਕਿ ਉਹ ਬਿਜ਼ਨਸ ਵੀ ਕਰ ਰਿਹਾ ਹੈ ਅਤੇ ਬੜੇ ਬਾਕੀ ਲੋਕਾਂ ਨਾਲ ਮੁਖਤਲਿਫ ਤਰੀਕੇ ਨਾਲ। ਇਹ ਉਸ ਤਰ੍ਹਾਂ ਹੀ ਹੈ ਕਿ ਇੱਕ ਜ਼ਿਮੀਂਦਾਰਾ ਹੁੰਦਾ ਹੈ ਸਾਦਾ ਅੰਦਾਜ਼, ਇੱਕ ਜੋ ਪੜ੍ਹਿਆ ਲਿਖਿਆ ਬੰਦਾ ਜ਼ਿਮੀਂਦਾਰਾ ਕਰਦਾ ਫਿਰ ਉਹ ਬੜਾ ਅੱਛਾ ਉਹਨੂੰ ਫਾਇਦੇ ਉਹਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਮੈਂ ਇੱਥੇ ਕਿਹੜੀ ਚੀਜ਼ ਲਗਾਵਾਂਗਾ, ਕੀ ਕਰਾਂਗਾ। ਅੱਛਾ, ਇੱਕ ਹੋਰ ਸਵਾਲ ਕਿ ਇੱਥੇ ਆਪਣੇ ਹੁਣ ਅਕੈਡਮੀ ਦੇ ਟੋਟਲ ਅਖਰਾਜਾਤ ਆ ਜਿਹੜੇ ਉਹ ਮੰਥਲੀ ਕਿੰਨੇ ਹੋ ਰਹੇ ਆ? हमें ना जी सालाना कोई 5 करोड़ रुपए की ज़रूरत है। अच्छा, 5 करोड़ रुपए की ज़रूरत है। मैं आपको ये भी खुशखबरी सुनाऊँ कि इंशाल्लाह हम इसी 2022 के अंदर पाकिस्तान का सबसे बड़ा फास्ट नेटवर्क बनने जा रहे हैं, क्योंकि हमने इस्लामाबाद में जगह ओके कर लिया अपनी ब्रांच के लिए। अच्छा, हमने मुल्तान यूनिवर्सिटी के जो ख्वाजा ज़कीर यूनिवर्सिटी उसके सामने जगह ओके कर ली है। अभी मैं कराची जा रहा हूँ, तो इंशाल्लाह सितंबर के अंदर ही कराची के अंदर भी साड़ी अकैडमी की ब्रांच खुल रही है। तो इस तरह मैं ना इंशाल्लाह मैनू अल्लाह के घर उम्मीद है कि असी पाकिस्तान के 100 बड़े शहरों के अंदर ना ये अकैडमी का सैटअप खड़ा करना। इन्नी बड़ा वड्डा सेटअप इंशाल्लाह अल्लाह करेगा। जिस अल्लाह ने सानू अकल दी है, शौर दिता है, वो 100 की वो 1 लाख भी ब्रांच बनवा सकता साढ़े को। बिल्कुल ये चीज़ पूरी तौफीक ना। अच्छा, ये तो हो गया अपना अकैडमी के मुतालिक सारा। अच्छा, अल अमीन इहदा नाम रखने की एक मकसद? एक तो जी अल्लाह पाक की सिफत है और मेरे वालिद ग्रामी का नाम है, इसमें ग्रामी है, निस्बत अल्लाह के नाल ही है। क्योंकि जो साढ़े नाम रखे गए साढ़े वालिद ने तो कोई अच्छा नाम चुन के रखते थे। तो एक असी अमीन हाँ, अमानतदार हाँ, जिहड़े लोग साढ़े कोल पैसे जमा कराते हैं। तो वालद साहब का भी नाम मेरा मोहम्मद अमीन सी। तो अल्लाह का बड़ा शुक्र है, जट जिमीदार होने के बावजूद भी साढ़े वालदैन ने सानू एक खिदमत करने का तरीका दसिया। तो अपना तलक जिहड़ा वा वो किहड़े इलाके नाल? मैं जी नारवल तो हाँ। पहले ज़िला सियालकोट होंदा सी, अजकल ज़िला नारवल है। तो उत्थे साडा एक पिंड है मालो के पिंडोरी जफरवाल रोड नारवल तो जाइए। तो असी नारवल तो शहर तो 9 किलोमीटर जफरवाल रोड पर मौजूद हाँ। जट हाँ, ततले जट सानू कहे जाते हैं। तो फैज़ अहमद फैज़ भी साडी बरात साडे वड्डे ने। अच्छा, तो नाल दा उन्हां दा पिंड है। तो सानू बड़ी खुशी होंदी, साडे लोग वड्डे कहंदे भी ने कि अगर फैज़ अहमद फैज़ अगे फैज़ ना लांदा फैज़ में ततला ला दिंदा हाँ, तो साडी भी इज्जत होंदी। तो मैं है ततले जट पाकिस्तान बहुत थोड़े ने, अच्छा है ने लेकिन बहुत थोड़े ने। तो कहने का मकसद है मैं जट जिमीदार घराना ताल्लुक है, अल्लाह का शुक्र नाल जिमीदारा भी करीदा। वैसे तो नारोवाल की जी पहचान वो बड़ा एक मशहूर शिव कुमार बटालवी पूरी दुनिया के मशहूर शायर जेड़े इत्थों पार्टीशन टाइम गए सी। एक हकीम अहमद नदीम अरशद भी बड़े मशहूर उत्थे दे शायर। तो उस तो इलावा भी कोई होर उत्थों शख्सियत भी पैदा हुई कि सिर्फ तुहाडी सूरत च ही फैज़ अहमद फैज़ तो बाद वड्डी शख्सियत उत्थों आई है सामने? पीर जमात अली शाह साहब, अच्छा, जिन्होंने पाकिस्तान बनाने में किरदार बड़ा था कि औलिया की सरजमीन है। अच्छा, और अल्लाह ने हर ज़िले को हर इलाके को खूबसूरती दी है। तो नारवल एक तो औलिया की सरजमीन है, पाकिस्तान बनाने वाली ज़मीन है। फिर बॉर्डर ते अपनी जान कुर्बान करने वाली सरजमीन है, क्योंकि अगे शकरगढ़ है। बिल्कुल। तो तलीमी निज़ाम उत्थे बहुत अच्छा है, लोगों का एजुकेशन निज़ाम बहुत बेहतर है। ये अलग चीज़ है कि हुक्मराना की तवज्जो नहीं, लेकिन उत्थे बड़े बड़े लोग गुजरे ने, बहुत लंबी उहदी फरिश्त है। तो देखो ना बाबा गुरु नानक जड़ा उन्होंने उत्थे वो जिहड़ी निशानी है कवर है जो भी कह लो वो मौजूद है। तो दुनिया का जिहड़ा 7वां 8वां या 10वां बड़ा मज़हब है सिख मज़हब, उसका लिंक भी उसकी मुहब्बत का जिहड़ा मरकज़ है वो भी नारवल के नाल जुड़िया हुआ है, करतारपुर की सूरत। बिल्कुल, करतारपुर च उन्होंने अपनी ज़िंदगी के आखिरी जेडे
ਕਈ ਸਾਲ ਸੀਗੇ ਉੱਥੇ ਹੀ YBG 'ਚ ਗੁਜ਼ਾਰੇ ਸੀ। ਤੁਸੀਂ ਹੁਣ ਸੁਣ ਲਈ ਸਾਰੀ ਗੱਲਬਾਤ ਕਿ ਪੰਜਾਬ ਦੇ ਵਿੱਚ ਐਸੇ ਨਾਮਵਰ ਲੋਕ ਵੀ ਮੌਜੂਦ ਆ ਔਰ ਐਸੇ ਲੋਕ ਵੀ ਆ ਜਿਹੜੇ ਛੁਪੇ ਹੋਏ ਆ, ਐਡਾ ਵੱਡਾ ਕੰਮ ਕਰ ਰਹੇ ਔਰ ਲੋਕਾਂ ਨੂੰ ਪਤਾ ਹੀ ਨਹੀਂ। ਪਰ ਇਹ ਜਿਹੜਾ ਕੰਮ ਆ ਇਹ ਯਕੀਨਨ ਤਾਰੀਖ ਬਣਾਈ ਹੈ ਜ਼ਿਆ ਨਕਸ਼ਬੰਦੀ ਸਾਹਿਬ ਨੇ। ਔਰ ਪੀਰਾਂ ਦੀ ਸਫ ਦੇ ਵਿੱਚੋਂ ਪਹਿਲੇ ਪੀਰ ਆ ਜਿਨ੍ਹਾਂ ਨੇ ਇੱਧਰਲੇ ਪਾਸੇ ਤਵੱਜੋ ਦਿੱਤੀ। ਵੈਸੇ ਤਾਂ ਕੁਛ ਅਕਾਬਰੀਨ ਐਸੇ ਵੀ ਮੌਜੂਦ ਸੀਗੇ ਕਿ ਜਿਨ੍ਹਾਂ ਨੇ ਪੀਰਾਂ ਨੇ ਪਹਿਲੇ ਤਾਲੀਮੀ ਅਦਾਰੇ ਵੀ ਬਣਾਏ, ਪਰ ਐਸਾ ਕੰਮ ਕਿਸੇ ਨੇ ਨਹੀਂ ਕੀਤਾ। ਅਤੇ ਜਿੱਦਾਂ ਇਹ ਨੈਟਵਰਕ ਬਣਨ ਜਾ ਰਿਹਾ ਪੂਰੇ ਪਾਕਿਸਤਾਨ ਦੇ ਵਿੱਚ ਔਰ ਯਕੀਨਨ ਇਹ ਸਭ ਤੋਂ ਵੱਡਾ ਨੈਟਵਰਕ ਵੀ ਹੋਏਗਾ ਅਤੇ ਜ਼ਿਆ ਨਕਸ਼ਬੰਦੀ ਸਾਹਿਬ ਨੂੰ ਵੀ ਹਮੇਸ਼ ਦੀ ਹਯਾਤੀ ਇਸ ਲਈ ਦੇ ਜਾਏਗਾ ਕਿ ਬਾਬੇ ਵਾਰਿਸ ਸ਼ਾਹ ਨੇ ਵੀ ਕਿਹਾ, ਵਾਰਿਸ ਸ਼ਾਹ ਉਹ ਸਦਾ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਅਤੇ ਇਹ ਨੇਕ ਕਮਾਈ ਜਿਹੜੀ ਹੈ ਦੁਨੀਆ ਵਿੱਚ ਵੀ ਅਤੇ ਆਖਰਤ ਵਿੱਚ ਵੀ ਜ਼ਿਆ ਨਕਸ਼ਬੰਦੀ ਸਾਹਿਬ ਦੇ ਨਾਲ ਜਾਏਗੀ। ਜ਼ਿਆ ਸਾਹਿਬ ਬਹੁਤ ਸ਼ੁਕਰੀਆ, ਤੁਹਾਨੂੰ ਤੁਸੀਂ ਟਾਈਮ ਦਿੱਤਾ। ਅਤੇ ਬਾਕੀ ਹੁਣ ਜਦੋਂ ਅਗਲੇ ਤੁਹਾਡੇ ਇੱਥੇ ਰਿਜ਼ਲਟ ਆਏਗਾ ਉਦੋਂ ਫਿਰ ਆਵਾਂਗੇ ਅਸੀਂ ਇਨਸ਼ਾਅੱਲਾ। ਅਤੇ ਫਿਰ ਇੱਥੇ ਜਿਹੜੇ ਬੱਚੇ ਬੱਚੀਆਂ ਸਿਲੈਕਟ ਇੱਥੇ ਦੀ ਅਕੈਡਮੀ ਦੇ ਹੋਣੇ ਆ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ।